जिसले 2022 ਦੀਆਂ ਚੋਣਾਂ ਸੀਗੀਆਂ ਉਸ ਵੇਲੇ ਲਗਭਗ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਲੀਡਰਾਂ ਦੀ ਜ਼ਬਾਨ ਦੇ ਉੱਤੇ ਗੱਲ ਸੀਗੀ ਕਿ ਬੰਦੀ ਸਿੰਘਾਂ ਦੀ ਰਿਹਾਈ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ। ਅੱਜ ਸਰਕਾਰ ਬਣੇ ਨੂੰ 5 ਮਹੀਨੇ ਹੋ ਚੁੱਕੇ ਨੇ ਔਰ ਇਹ ਮੁੱਦਾ ਜਿਹੜਾ ਹੈ ਉੱਥੇ ਦਾ ਉੱਥੇ ਪਿਆ ਹੈ। ਬੇਸ਼ੱਕ ਉਹਨਾਂ ਨੇ ਜੋ ਕੁਝ ਵੀ ਕੀਤਾ ਉਸ ਸਮੇਂ ਦੇ ਮੁਤਾਬਕ ਅੱਜ ਉਹਨਾਂ ਦਾ ਕੰਡਕਟ 100% ਗੁੱਡ ਹੈ। ਪਹਿਲਾਂ ਕਹਿ ਰਹੇ ਸੀਗੇ ਕਿ ਵੀ ਰਿਹਾ ਕਰ ਦਿਆਂਗੇ, ਅੱਜ ਤੁਹਾਡੀ ਸਰਕਾਰ ਨੂੰ 5 ਮਹੀਨੇ ਹੋ ਗਏ ਲੇਕਿਨ ਤੁਸੀਂ ਅਜੇ ਤੱਕ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਨਹੀਂ ਛੱਡਿਆ। 13-14 ਵਾਰੀ ਉਹ ਪੈਰੋਲ ਤੇ ਆ ਚੁੱਕੇ ਨੇ। ਉਹਨਾਂ ਦਾ ਕੰਡਕਟਰ ਜਿਹੜਾ ਹੈ ਬਿਲਕੁਲ ਠੀਕ ਹੈ ਲੇਕਿਨ ਉਹਦੇ ਬਾਵਜੂਦ ਕੇਜਰੀਵਾਲ ਨਹੀਂ ਛੱਡ ਰਿਹਾ। TV 84 ਇੰਡੀਆ ਦੇ ਨਾਲ ਜੁੜੇ ਹੋ। ਮੈਂ ਰਜਿੰਦਰ ਸਿੰਘ ਸਭਰਾ। ਮੌਜੂਦਾ ਸਮੇਂ ਦੇ ਵਿੱਚ ਗੱਲ ਕਰਦੇ ਹਾਂ ਕਿ ਚੋਣਾਂ ਤੋਂ ਪਹਿਲਾਂ ਵੀ ਬੰਦੀ ਸਿੰਘਾਂ ਦੀ ਰਿਹਾਈ ਦੇ ਮਸਲੇ ਨੂੰ ਰਾਜਸੀ ਧਿਰਾਂ ਦੇ ਵੱਲੋਂ ਬਹੁਤ ਤੂਲ ਦੇਖ ਕੇ ਪੇਸ਼ ਕੀਤਾ ਜਾ ਰਿਹਾ ਸੀ ਕਿ ਕੇਂਦਰ ਬੇਇਨਸਾਫੀ ਕਰਦਾ ਹੈ ਜਾਂ ਦਿੱਲੀ ਸਰਕਾਰ ਦੇ ਉੱਪਰ ਦੋਸ਼ ਲਗਾਏ ਜਾਂਦੇ ਸੀ। ਪਰ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਵੀ ਗੱਲ ਕਰਦੇ ਹਾਂ ਤਾਂ ਉਹਨਾਂ ਦੇ ਵੱਲੋਂ ਵੀ ਇਹ ਦਾਅਵੇ ਕੀਤੇ ਜਾਂਦੇ ਸੀ ਕਿ ਜਿਹੜੇ ਸਿੱਖ ਬੰਦੀ ਸਿੰਘ ਨੇ ਰਿਹਾਈ ਪੂਰੀ ਕਰ ਚੁੱਕੇ, ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਹੈ। ਪਰ ਕਿਤੇ ਨਾ ਕਿਤੇ ਸੱਤਾਧਾਰੀ ਹੋਣ ਤੋਂ ਬਾਅਦ ਬੰਦੀ ਸਿੰਘਾਂ ਦੀ ਰਿਹਾਈ ਦੇ ਮਸਲੇ ਨੂੰ ਆਪਣੀ ਯਾਦ ਦੀ ਪੱਟੀ ਤੋਂ ਵਿਸਾਰਿਆ ਗਿਆ ਜਾਂ ਇੱਕ ਨੀਤੀ ਤਹਿਤ ਚੱਲਿਆ ਜਾ ਰਿਹਾ। ਪੂਰਾ ਮਸਲਾ ਕੀ ਹੈ? ਅੱਜ ਕਹਿ ਸਕਦੇ ਹਾਂ ਕਿ ਭਾਈ ਜਗਤਾਰ ਸਿੰਘ ਹਵਾਰਾ ਰਿਹਾਈ ਫਰੰਟ ਵੱਲੋਂ ਪ੍ਰੋਫੈਸਰ ਬਲਜਿੰਦਰ ਸਿੰਘ ਵੱਲੋਂ ਇੱਕ ਪ੍ਰੈਸ ਵਾਰਤਾਲਾਪ ਕੀਤਾ ਗਿਆ ਹੈ। ਜਿਹੜੇ ਪੰਜਾਬ ਦੇ 117 MLAs ਨੇ ਉਹਨਾਂ ਨੂੰ ਮੰਗ ਪੱਤਰ ਦੇਣ ਵਾਸਤੇ, ਮੈਮੋਰੰਡਮ ਦੇਣ ਵਾਸਤੇ ਜਿਹੜਾ ਇਹ ਇੱਕ ਰਸਤਾ ਉਲੀਕਿਆ ਗਿਆ ਹੈ। ਮੈਮੋਰੰਡਮ ਦੇ ਵਿੱਚ ਕੀ ਹੋਏਗਾ, ਕਿਸ ਤਰੀਕੇ ਦੇ ਨਾਲ ਦਿੱਤਾ ਜਾਏਗਾ, ਪੂਰੀ ਰੂਪਰੇਖਾ ਕਿਸ ਤਰੀਕੇ ਦੀ ਰਹੇਗੀ, ਸਾਡੇ ਨਾਲ ਪ੍ਰੋਫੈਸਰ ਸਾਹਿਬ ਨੇ ਗੱਲਬਾਤ ਕਰ ਲੈਣੇ ਆ। ਪ੍ਰੋਫੈਸਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਵੱਡਾ ਸਵਾਲ ਹੈ ਜੀ, ਜਿਵੇਂ ਤੁਸੀਂ ਗੱਲ ਕੀਤੀ ਕਿ ਮੈਮੋਰੰਡਮ ਦੇਣ ਜਾ ਰਹੇ 117 MLAs ਨੂੰ, ਤਾਂ ਕਿਸ ਤਰੀਕੇ ਦੀ ਰੂਪਰੇਖਾ ਹੈ? ਮੈਮੋਰੰਡਮ ਦੇ ਵਿੱਚ ਲਿਖਿਆ ਕੀ ਹੋਇਆ? ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸਣਾ ਚਾਹਾਂਗਾ ਕਿ ਹਵਾਰਾ ਕਮੇਟੀ ਰਿਹਾਈ ਫਰੰਟ ਜਿਹੜਾ ਕਿ ਇਹ ਫਰੰਟ ਬਣਾਇਆ ਗਿਆ ਹੈ, ਇਹ ਜਥੇਦਾਰ ਜਗਤਾਰ ਸਿੰਘ ਜੀ ਹਵਾਰਾ ਦੇ ਹੁਕਮਾਂ ਦੇ ਅਨੁਸਾਰ ਬਣਾਇਆ ਗਿਆ। ਨੰਬਰ 1। ਹੋਰ ਜਿਹੜਾ ਇਹ ਪ੍ਰੋਗਰਾਮ ਉਲੀਕਿਆ ਗਿਆ 117 MLAs ਤੱਕ ਚਿੱਠੀਆਂ, ਮੰਗ ਪੱਤਰ ਕਹਿ ਲਓ, ਮੈਮੋਰੰਡਮ ਕਹਿ ਲਓ, ਦਿੱਤਾ ਜਾਵੇਗਾ। ਇਹ ਵੀ ਪ੍ਰੋਗਰਾਮ ਜਥੇਦਾਰ ਸਾਹਿਬ ਨੇ ਹੀ ਦਿੱਤਾ ਹੈ। ਜਥੇਦਾਰ ਸਾਹਿਬ ਦੇ ਨਿੱਜੀ ਸਹਾਇਕ ਇਸ ਵੇਲੇ ਇੱਥੇ ਮੌਜੂਦ ਨੇ, ਬਲਬੀਰ ਸਿੰਘ ਜੀ ਹਿਸਾਰ, ਔਰ ਉਹਨਾਂ ਦੇ ਰਾਹੀਂ ਇਹ ਸਾਰਾ ਸਾਡੇ ਕੋਲ ਮੈਸੇਜ ਆਏ ਨੇ। ਹੁਣ ਸਵਾਲ ਪੈਦਾ ਉੱਠਦਾ ਹੈ ਕਿ ਚਿੱਠੀ ਕਿਉਂ ਲਿਖੀ ਤੇ ਇਹਦੇ ਵਿੱਚ ਕੀ ਲਿਖਿਆ ਗਿਆ। ਸਾਡਾ ਜਿਹੜਾ ਸਿਸਟਮ ਹੈ ਲੋਕਤੰਤਰਿਕ ਡੈਮੋਕ੍ਰੈਟਿਕ ਸਿਸਟਮ ਦੇ ਵਿੱਚ ਜਿਹੜੀ ਜਨਤਾ ਵਿਧਾਇਕਾਂ ਨੂੰ ਚੁਣਦੀ ਹੈ, ਹੋਰ ਉਹ ਵਿਧਾਇਕ ਜਿੱਥੇ ਲਾਅ ਮੇਕਰ ਨੇ ਉੱਥੇ ਉਹਨਾਂ ਦਾ ਇਹ ਵੀ ਸੰਵਿਧਾਨਿਕ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸੰਵਿਧਾਨ ਦੀ ਰਖਵਾਲੀ ਕਰਦੇ ਹੋਏ ਜਨਤਾ ਦੀ ਜਿਹੜੀਆਂ ਜਸਟੀਫਾਈਡ ਡਿਮਾਂਡਸ ਨੇ ਉਹਨਾਂ ਦੇ ਵਾਸਤੇ ਵਿਧਾਨ ਸਭਾ ਦੇ ਵਿੱਚ ਆਵਾਜ਼ ਬੁਲੰਦ ਕਰਨ। ਅੱਜ ਦੀ ਡੇਟ ਵੀ ਦੇਖਿਆ ਜਾਏ ਕਿ ਜਿਹੜੇ ਸਾਡੇ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਔਰ ਉਹਨਾਂ ਸਜ਼ਾਵਾਂ ਨੂੰ ਪੂਰੇ ਕੀਤੇ ਕਿਸੇ ਦੇ 32 ਸਾਲ ਹੋ ਗਏ, ਕਿਸੇ ਦੇ 28 ਸਾਲ, ਕਿਸੇ ਦੇ 27 ਸਾਲ ਹੋ ਗਏ। ਹੋਰ ਉਹ ਕੁਝ ਬੰਦੀ ਸਿੰਘ ਤਾਂ ਲਗਾਤਾਰ ਪੈਰੋਲ ਤੇ ਆ ਰਹੇ ਨੇ, ਛੁੱਟੀ ਤੇ ਆ ਰਹੇ ਨੇ, ਔਰ ਉਹ ਛੁੱਟੀਆਂ ਉਹਨਾਂ ਨੂੰ ਪਿਛਲੇ 7-8 ਸਾਲਾਂ ਤੋਂ ਮਿਲ ਰਹੀਆਂ ਨੇ ਔਰ ਉਹਦੇ ਬਾਵਜੂਦ ਵੀ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ। ਇਹਦਾ ਮਤਲਬ ਕੀ ਨਿਕਲਿਆ ਕਿ ਕਿਧਰੇ ਨਾ ਕਿਧਰੇ ਸਰਕਾਰ ਦਾ ਹੱਠ, ਸਰਕਾਰ ਵੱਲੋਂ ਕੀਤੀ ਜਾ ਰਹੀ ਬੇਇਨਸਾਫੀ, ਉਹ ਅੱਜ ਗਰਾਊਂਡ ਲੈਵਲ ਤੱਕ ਜਨਤਾ ਦੇ ਵਿੱਚ ਜਿਹੜਾ ਹੈ ਜ਼ਮੀਨੀ ਪੱਧਰ ਤੱਕ ਉਹ ਫੀਲਿੰਗ ਆਉਣ ਲੱਗ ਪਈ ਹੈ ਕਿ ਵੀ ਬੰਦੀ ਸਿੰਘਾਂ ਦਾ ਮੁੱਦਾ ਜਿਹੜਾ ਹੈ ਇਹ ਹੱਲ ਹੋਣਾ ਚਾਹੀਦਾ ਹੈ। ਪ੍ਰੋਫੈਸਰ ਸਾਹਿਬ, ਵੱਡਾ ਸਵਾਲ ਇਹ ਹੈ ਕਿ ਜਿਹੜੇ ਲੋਕ ਸੱਤਾ ਵਿੱਚ ਆਉਣ ਤੋਂ ਪਹਿਲਾਂ ਦਾਅਵੇ ਕਰਦੇ ਸੀ ਕਿ ਬੰਦੀ ਸਿੰਘਾਂ ਦੀ ਰਿਹਾਈ ਕੀਤੀ ਜਾਊਗੀ, ਕਿ ਅੱਜ ਉਹਨਾਂ ਨੂੰ ਵਿਸਰ ਗਿਆ ਕਿ ਬੰਦੀ ਸਿੰਘਾਂ ਦਾ ਮਸਲਾ ਵੀ ਅਸੀਂ ਕਿਸੇ ਵਕਤ ਪੰਜਾਬ ਦੇ ਲੋਕਾਂ ਦੇ ਨਾਲ ਜਿਹੜਾ ਸੀ ਵਿਚਾਰਿਆ ਸੀ ਕਿ ਬੰਦੀ ਸਿੰਘਾਂ ਦੀ ਰਿਹਾਈ ਕੀਤੀ ਜਾ ਰਹੀ ਹੈ। ਅੱਜ ਫਿਰ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮੈਮੋਰੰਡਮ ਦੇਣ ਦੀ ਜ਼ਰੂਰਤ ਕਿਉਂ ਪੈ ਰਹੀ ਹੈ? ਤੁਸੀਂ ਜੋ ਸਵਾਲ ਕੀਤਾ ਉਹਦੇ ਵਿੱਚ ਜਵਾਬ ਇਹੋ ਹੀ ਹੈ ਕਿ ਜਿਹੜਾ ਉਹ ਭੁੱਲ ਚੁੱਕੇ ਨੇ, ਉਹਨਾਂ ਨੇ ਪ੍ਰੋਮਿਸਿਸ ਕੀਤੇ ਸੀ। ਯਾਦ ਕਰੋ, ਜਿਸਲੇ 2022 ਦੀਆਂ ਚੋਣਾਂ ਸੀਗੀਆਂ ਉਸ ਵੇਲੇ ਲਗਭਗ ਸਾਰੀਆਂ
ਪੋਲੀਟੀਕਲ ਪਾਰਟੀਆਂ ਦੇ ਲੀਡਰਾਂ ਦੀ ਜ਼ਬਾਨ ਦੇ ਉੱਤੇ ਗੱਲ ਸੀਗੀ ਕਿ ਬੰਦੀ ਸਿੰਘਾਂ ਦੀ ਰਿਹਾਈ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ। ਲਗਭਗ ਸਾਰੇ ਹੀ ਪੋਲੀਟੀਕਲ ਪਾਰਟੀਆਂ ਦੇ ਲੀਡਰਾਂ ਨੇ ਗੱਲ ਕੀਤੀ ਸੀਗੀ, ਲੇਕਿਨ ਅੱਜ ਸਰਕਾਰ ਬਣੇ ਨੂੰ 5 ਮਹੀਨੇ ਹੋ ਚੁੱਕੇ ਨੇ, ਔਰ ਇਹ ਮੁੱਦਾ ਜਿਹੜਾ ਹੈ ਉੱਥੇ ਦਾ ਉੱਥੇ ਪਿਆ। ਸੋ ਇਸੇ ਕਰਕੇ ਉਹਨਾਂ ਪਾਰਟੀਆਂ ਤੱਕ ਅਪਰੋਚ ਕਰ ਰਹੇ ਆ, ਵਿਧਾਨ ਸਭਾ ਦੇ ਮੈਂਬਰਾਂ ਤੱਕ ਅਪਰੋਚ ਕਰ ਰਹੇ ਆ ਕਿ ਭਈ ਤੁਹਾਡੀ ਪਾਰਟੀਆਂ ਨੇ, ਤੁਸੀਂ ਲੋਕਾਂ ਨੇ ਉਸ ਵੇਲੇ ਲੋਕਾਂ ਨੂੰ ਕਿਹਾ ਸੀਗਾ ਕਿ ਇਹ ਮਸਲਾ ਸਰਕਾਰ ਬਣਨ ਦੇ ਬਾਅਦ ਤੁਰੰਤ ਹੱਲ ਕਰ ਦਿੱਤਾ ਜਾਵੇਗਾ, ਲੇਕਿਨ ਨਹੀਂ ਹੋਇਆ। ਅੱਜ ਇਸੇ ਕਰਕੇ ਵਿਧਾਇਕਾਂ ਨੂੰ ਅਸੀਂ ਇੱਕ ਮੰਗ ਪੱਤਰ ਦੇ ਰਹੇ ਹਾਂ ਤੇ ਨਾਲ ਦੇ ਨਾਲ ਅਸੀਂ ਉਹਨਾਂ ਨੂੰ ਇੱਕ ਗੱਲ ਯਾਦ ਕਰਾ ਰਹੇ ਹਾਂ। ਇਹ ਭਾਰਤ ਦੇ ਵਿੱਚ ਤਾਮਿਲਨਾਡੂ ਇੱਕ ਸੂਬਾ ਹੈ। ਉਸ ਤਾਮਿਲਨਾਡੂ ਸੂਬੇ ਦੇ ਵਿੱਚ ਜਿਹੜੇ ਰਾਜੀਵ ਗਾਂਧੀ ਦੇ ਕਿਲਰ, ਉਹ 1991 ਦੇ ਵਿੱਚ ਜਿਹੜਾ ਰਾਜੀਵ ਗਾਂਧੀ ਨੂੰ ਮਾਰਿਆ ਗਿਆ ਸੀਗਾ, ਉਹ 7 ਦੋਸ਼ੀ ਜਿਹੜੇ ਸੀਗੇ ਉਹਨਾਂ ਨੂੰ ਉਮਰ ਕੈਦ ਹੋਈ ਸੀਗੀ। ਔਰ ਉਹ ਬੰਦਿਆਂ ਦੇ ਹੱਕ ਦੇ ਵਿੱਚ 2014 ਦੇ ਵਿੱਚ ਜੈ ਲਲਿਤਾ ਨੇ ਮੁੱਦਾ ਉਠਾਇਆ ਸੀ 2014 ਵਿੱਚ, ਜਿਸ ਵੇਲੇ ਬਾਦਲਾਂ ਦੀ ਸਰਕਾਰ ਵੀ ਸੀਗੀ ਪੰਜਾਬ ਵਿੱਚ। ਲੇਕਿਨ ਬਾਦਲਾਂ ਨੂੰ ਉਹਦੇ ਬਾਅਦ ਵੀ ਚੇਤੇ ਨਹੀਂ ਆਇਆ ਕਿ ਜੇ ਜੈ ਲਲਿਤਾ 2014 ਵਿੱਚ ਮੁੱਦਾ ਉਠਾ ਰਹੀ ਹੈ ਤਾਂ ਅਸੀਂ ਵੀ ਪੰਜਾਬ ਵਿੱਚ ਮੁੱਦਾ ਉਠਾ ਲਈਏ। ਇਹਨਾਂ ਦੀ ਸਰਕਾਰ 2017 ਤੱਕ ਸੀਗੀ, ਲੇਕਿਨ ਇਹਨਾਂ ਨੇ ਮੁੱਦਾ ਨਹੀਂ ਉਠਾਇਆ। ਲੇਕਿਨ ਉਹਦੇ ਬਾਵਜੂਦ ਕੀ ਹੋਇਆ ਕਿ 2018 ਦੇ ਵਿੱਚ ਸੈਪਟੰਬਰ ਦੇ ਮਹੀਨੇ 'ਚ ਤਾਮਿਲਨਾਡੂ ਦੀ ਵਿਧਾਇਕਾਂ ਨੇ ਇੱਕ ਮਤਾ ਪਾਸ ਕਰਤਾ ਕਿ ਜਿਹੜੇ ਉਹਨਾਂ ਦੇ ਹੱਤਿਆਰੇ, ਰਾਜੀਵ ਗਾਂਧੀ ਦੇ ਹੱਤਿਆਰੇ ਨੇ, ਉਹਨਾਂ ਨੂੰ ਰਿਹਾ ਕੀਤਾ ਜਾਏ। ਹੋਰ ਉਹ ਗਵਰਨਰ ਨੂੰ ਰਿਕਮੈਂਡ ਕੀਤਾ ਗਿਆ, ਗਵਰਨਰ ਨੇ ਤੇ ਜੇ ਪ੍ਰੈਸ਼ਰ ਪੈ ਗਿਆ ਉਹ ਵੀ ਚੁੱਪ ਹੋ ਗਿਆ। ਫਿਰ ਪ੍ਰੈਸ਼ਰ ਪਿਆ ਤੇ ਗਵਰਨਰ ਨੇ ਰਾਸ਼ਟਰਪਤੀ ਨੂੰ ਭੇਜਤਾ, ਰਾਸ਼ਟਰਪਤੀ ਨੇ ਵੀ ਦਬ ਲਿਆ। ਨਤੀਜਾ ਕੀ ਨਿਕਲਿਆ ਕਿ ਜਿਹੜੇ ਪੈਰਵੀ ਕਰ ਰਹੇ, ਜਿੱਦਾਂ ਅਸੀਂ ਹੁਣ ਪੈਰਵੀ ਕਰ ਰਹੇ ਹਾਂ, ਅਸੀਂ ਪੈਰਵੀ ਕਰ ਰਹੇ, ਇਹਦਾ ਉੱਥੇ ਹੀ ਪੈਰਵੀ ਕਰ ਰਹੇ ਸੀਗੇ। ਉਹਨਾਂ ਨੇ ਕੀ ਕੀਤਾ, ਸੁਪਰੀਮ ਕੋਰਟ ਚਲੇ ਗਏ। ਸੁਪਰੀਮ ਕੋਰਟ ਜਾ ਕੇ ਰਿਟ ਲਾਤੀ ਅੰਡਰ ਆਰਟੀਕਲ 142, ਜਿਹੜਾ ਉਹ ਵਿਧਾਨ ਸਭਾ ਮਤਾ ਪਾਸ ਕੀਤਾ ਸੀਗਾ, ਦੈਟ ਬਿਕੇਮ ਦਾ ਬੇਸ, ਉਹ ਇੱਕ ਆਧਾਰ ਬਣਿਆ। ਅੰਡਰ ਆਰਟੀਕਲ 142 ਉਹਦੇ ਬੇਸ ਦੇ ਉੱਤੇ ਰਿਹਾਈ ਹੋ ਗਈ, ਇੱਕ ਉਹਨਾਂ ਦੇ ਦੋਸ਼ੀ ਦੀ ਰਿਹਾਈ ਹੋ ਗਈ। ਸੋ ਅਸੀਂ ਇੱਕ ਸੰਵਿਧਾਨਿਕ ਤਰੀਕੇ ਨਾਲ, ਲੋਕਤੰਤਰਿਕ ਤਰੀਕੇ ਨਾਲ ਜਨਤਾ ਦੀ ਆਵਾਜ਼ ਬਣਾ ਕੇ, ਪੰਜਾਬ ਦੀ ਆਵਾਜ਼ ਬਣਾ ਕਰਕੇ, ਕਿਉਂਕਿ ਇਹ ਬੰਦੀ ਸਿੰਘ ਪੰਜਾਬ ਦੀ ਮਿੱਟੀ 'ਚ ਪਲੇ ਨੇ, ਪੰਜਾਬ ਦੇ ਪਾਣੀ 'ਚ ਪਲੇ ਨੇ, ਇਸ ਕਰਕੇ ਉਹ ਸਾਡੇ ਆਪਣੇ ਨੇ। ਬੇਸ਼ੱਕ ਉਹਨਾਂ ਨੇ ਜੋ ਕੁਝ ਵੀ ਕੀਤਾ ਉਸ ਸਮੇਂ ਦੇ ਮੁਤਾਬਕ, ਅੱਜ ਉਹਨਾਂ ਦਾ ਕੰਡਕਟ 100% ਗੁੱਡ ਹੈ, 100% ਗੁੱਡ ਹੈ। ਇੰਟੈਲੀਜੈਂਸ ਏਜੰਸੀਆਂ ਕਹਿੰਦੀਆਂ ਨੇ ਇਹਨਾਂ ਦਾ ਕੰਡਕਟ ਬਹੁਤ ਵਧੀਆ ਹੈ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਮੈਂ ਗੱਲ ਜ਼ਰੂਰ ਕਰਾਂਗਾ। ਉਹਨਾਂ ਦੇ 13-14 ਵਾਰੀ ਉਹ ਪੈਰੋਲ 'ਤੇ ਆ ਚੁੱਕੇ ਨੇ, ਉਹਨਾਂ ਦਾ ਕੰਡਕਟ ਜਿਹੜਾ ਹੈ ਬਿਲਕੁਲ ਠੀਕ ਹੈ, ਲੇਕਿਨ ਉਹਦੇ ਬਾਵਜੂਦ ਕੇਜਰੀਵਾਲ ਨਹੀਂ ਛੱਡ ਰਿਹਾ। ਸੋ ਕੇਜਰੀਵਾਲ ਨੂੰ ਆਪਣਾ ਪੰਜਾਬ ਦੇ ਵਿੱਚ ਇੱਕ ਫੇਸ ਲੈ ਕੇ ਆਉਣਾ ਪਏਗਾ, ਇੱਕ ਫੇਸ। ਡਿਫਰੈਂਟ ਫੇਸਿਸ ਦੇ ਨਾਲ ਪੰਜਾਬ ਦੇ ਵਿੱਚ ਨਹੀਂ ਚੱਲੇਗਾ ਕੰਮ। ਪਹਿਲਾਂ ਕਹਿ ਰਹੇ ਸੀਗੇ ਕਿ ਬਈ ਰਿਹਾ ਕਰ ਦਿਆਂਗੇ, ਅੱਜ ਤੁਹਾਡੀ ਸਰਕਾਰ ਨੂੰ 5 ਮਹੀਨੇ ਹੋ ਗਏ, ਲੇਕਿਨ ਤੁਸੀਂ ਅਜੇ ਤੱਕ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਨਹੀਂ ਛੱਡਿਆ। ਕਦੀ ਕੁਝ ਬਹਾਨਾ ਬਣਾ ਦਿੰਦੇ ਹੋ, ਕਦੀ ਕੁਝ ਬਹਾਨਾ ਬਣਾ ਦਿੰਦੇ ਹੋ। ਸੈਂਟੈਂਸ ਰਿਵਿਊ ਬੋਰਡ ਦੀ ਮੀਟਿੰਗ ਜਿਹੜੀ ਹੈ ਉਹ ਡਿਊ ਹੈ, ਔਰ ਹਰ ਵਾਰੀ ਇਹ ਕਹਿਤਾ ਜਾਂਦਾ ਹੈ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜਿਹੜੇ ਨੇ ਇੱਕ ਟੈਰਰਿਸਟ ਨੇ। ਲਾਅ ਤਾਂ ਨਹੀਂ ਕਹਿੰਦਾ, ਲਾਅ ਤਾਂ ਨਹੀਂ ਕਹਿੰਦਾ ਕਿ ਹੀ ਇਜ਼ ਟੈਰਰਿਸਟ, ਬਿਕੋਜ਼ ਉਹਨਾਂ ਨੇ ਆਪਣੀ ਸਜ਼ਾ ਕੰਪਲੀਟ ਕਰ ਰਹੀ ਹੈ। ਸੋ ਟੈਰਰਿਸਟ ਦਾ ਟੈਗ ਲਗਾ ਕਰਕੇ ਸਾਡੀ ਇੱਕ ਜਸਟੀਫਾਈਡ ਡਿਮਾਂਡ ਨੂੰ ਕੇਜਰੀਵਾਲ ਜਿਸ ਤਰੀਕੇ ਨਾਲ ਕਰ ਰਹੇ ਨੇ, ਅਸੀਂ ਇਸ ਵਿਧਾਇਕਾਂ ਤੱਕ ਅਪਰੋਚ ਕਰਾਂਗੇ। ਕੇਜਰੀਵਾਲ ਰੱਬ ਨਹੀਂ ਹੈ, ਇਹ ਗੱਲ ਤੋਂ ਕਲੀਅਰ। ਪ੍ਰੋਫੈਸਰ ਸਾਹਿਬ, ਜਿਹੜਾ ਕਦਮ ਤੁਸੀਂ ਚੱਕਿਆ ਬੜਾ ਚੁਣੌਤੀ ਭਰਿਆ, 117 ਹਲਕਿਆਂ ਦੇ ਵਿੱਚ ਜਾ ਕੇ ਜਾਣਾ, ਉੱਥੇ ਮੰਗ ਪੱਤਰ ਦੇਣਾ, ਬਾਅਦ ਵਿੱਚ ਫਿਰ ਉਹਨਾਂ ਦੇ ਕੋਲੋਂ ਜਵਾਬਦੇਹੀ ਲੈਣੀ। ਭਾਈ ਹਵਾਰਾ ਰਿਹਾਈ ਕਮੇਟੀ ਹੈ ਜਿਹੜੀ ਤੁਹਾਡੀ, ਜਿਹੜਾ ਫਰੰਟ ਬਣਾਇਆ ਹੋਇਆ, ਤੁਸੀਂ ਇਹਦਾ ਕੇਡਰ ਕਿੰਨਾ ਕੁ ਵੱਡਾ ਕਹਿ ਸਕਦੇ ਹਾਂ ਕਿ ਜਿਹੜਾ ਸੁਖਾਲੇ ਤਰੀਕੇ ਦੇ ਨਾਲ 117 MLAs ਨੇ ਜਿਹੜੇ ਉਹਨਾਂ ਨੂੰ ਮੰਗ ਪੱਤਰ ਮੈਮੋਰੰਡਮ ਦਿੱਤੇ ਜਾ ਸਕਦੇ? ਦੇਖੋ, ਅਸੀਂ ਤੁਹਾਨੂੰ ਦੱਸਿਆ ਨਾ, ਅੱਜ ਅਸੀਂ ਇੱਥੇ ਆਏ ਹਾਂ, ਇੱਥੇ ਵੀ ਡਿਊਟੀਆਂ ਲਗਾਤੀਆਂ, ਹੁਣੇ ਫਾਈਲਾਂ ਦਿੱਤੀਆਂ ਗਈਆਂ ਨੇ, ਸਾਰਿਆਂ ਨੂੰ ਫਾਈਲਾਂ ਦਿੱਤੀਆਂ ਗਈਆਂ। ਜਿਹੜੇ ਨੌਜਵਾਨਾਂ ਨੇ ਫਾਈਲਾਂ ਮੰਗੀਆਂ ਨੇ, ਅਸੀਂ ਇਸ ਪ੍ਰੋਸੈਸ ਨੂੰ ਇਸ ਇਲਾਕੇ ਵਿੱਚ ਸ਼ੁਰੂ ਕਰ ਦਾਂਗੇ। ਜਿੱਥੇ ਸਾਡੀ ਲੋੜ ਪਏਗੀ ਅਸੀਂ ਕਰਾਂਗੇ। ਅਸੀਂ ਆਉਣ ਵਾਲੇ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਹੀ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਜਿੱਥੇ ਅਸੀਂ ਕਾਫੀ ਕੁਝ ਕੰਮ ਕਰ ਲਿਆ, ਤੇ ਆਉਣ ਵਾਲੇ ਸਮੇਂ 'ਚ ਉਹ ਵੀ ਕੰਮ ਮੁਕੰਮਲ ਕਰ ਲਵਾਂਗੇ। ਫਤਿਹਗੜ੍ਹ ਸਾਹਿਬ ਤੋਂ ਰੋਸ ਮਾਰਚ ਚੱਲਿਆ ਸੀ, ਬਹੁਤ ਵੱਡੀ ਗਿਣਤੀ ਦੇ ਵਿੱਚ ਖਾਸ ਕਰ ਪੰਜਾਬ ਦੇ ਨੌਜਵਾਨਾਂ ਨੇ ਹਾਜ਼ਰੀ ਭਰੀ ਸੀ, ਹਰ ਵਰਗ ਦੇ ਨਾਲ ਜੁੜੇ ਹੋਏ ਕਹਿ ਸਕਦੇ ਕਿ ਨੁਮਾਇੰਦੇ ਪੁੱਜੇ ਸੀ, ਕਿਸਾਨ ਲੀਡਰ ਪੁੱਜੇ ਸੀ। ਲੱਗਦਾ ਨਹੀਂ ਕਿ ਉਸ ਵਕਤ ਜਿਸ ਤਰੀਕੇ ਦੇ ਨਾਲ ਇੱਕ ਮੁਹਿੰਮ ਸ਼ੁਰੂ ਹੋਈ ਸੀ, ਜੋ ਉਦੋਂ ਲਗਾਤਾਰ ਉਹਦੀ ਪੈਰਵਾਈ ਕੀਤੀ ਜਾਂਦੀ, ਤੇ ਅੱਜ ਇੱਕ ਜਿਹੜਾ ਜਿੰਨਾ ਜ਼ਿਆਦਾ ਕਹਿ ਸਕਦੇ ਕਿ ਪ੍ਰੈਸ਼ਰਲਾਈਜ਼ ਹੋ ਕੇ ਇੱਕ ਪ੍ਰੈਸ਼ਰ ਗਰੁੱਪ ਦਾ ਪ੍ਰਭਾਵ ਹੁੰਦਾ ਹੈ, ਤਾਂ ਉਹਨਾਂ ਮੈਮੋਰੰਡਮ ਦੇਣ ਦੇ ਨਾਲ ਉਹ ਰਸਤਾ ਸਹੀ ਲੱਗਦਾ ਨਹੀਂ ਹੈ? ਦੇਖੋ, ਡੈਮੋਕ੍ਰੇਸਿਕ ਸਿਸਟਮ ਦੇ ਵਿੱਚ ਨਾ, ਅਗਰ ਇੱਕ ਸਟੈਪ ਚੁੱਕਦੇ ਹੋ ਤਾਂ ਉਹਦੇ ਬਾਅਦ ਉਹਦਾ ਰਿਜ਼ਲਟ ਨਹੀਂ ਆਉਂਦਾ। ਅਗਰ
ਤਾਂ ਫਿਰ ਦੂਜਾ ਸਟੈਪ ਜ਼ਰੂਰ ਚੁੱਕਣਾ ਚਾਹੀਦਾ ਹੈ। ਐਸਾ ਨਹੀਂ ਹੁੰਦਾ ਕਿ ਇੱਕ ਸਟੈਪ ਚੁੱਕਿਆ ਤੇ ਬਾਕੀ ਦੇ ਦਰਵਾਜ਼ੇ ਬੰਦ ਹੋ ਗਏ ਫਿਊਚਰ ਵਾਸਤੇ। ਇਹ ਲਗਾਤਾਰ ਡੈਮੋਕ੍ਰੈਟਿਕ ਸਿਸਟਮ ਦੇ ਵਿੱਚ ਪੈਂਚੜੇਬਾਜ਼ੀ ਜਿਹੜੀ ਹੈ ਨਾ, ਨਵੇਂ ਸਿਸਟਮ ਦੇ ਨਾਲ ਵਿਧਾਇਕਾਂ ਨੂੰ ਮਿਲਣਾ ਜਾਂ ਗਵਰਨਰ ਨੂੰ ਮਿਲਣਾ ਜਾਂ ਸਰਕਾਰ ਤੱਕ ਪਹੁੰਚ ਕਰਨੀ, ਇਹ ਨਵੇਂ ਤਰੀਕੇ ਦੇ ਨਾਲ ਸਰਕਾਰ ਤੱਕ ਪਹੁੰਚ ਕੀਤੀ ਜਾਂਦੀ ਹੈ। ਉਹ ਵੀ ਤਰੀਕਾ ਬਿਲਕੁਲ ਠੀਕ ਆ, ਔਰ ਇਹ ਵੀ ਤਰੀਕਾ ਜਿਹੜਾ ਹੈ ਬਿਲਕੁਲ ਠੀਕ ਹੈਗਾ। ਪ੍ਰੋਫੈਸਰ ਸਾਹਿਬ, ਤੁਸੀਂ ਵਿਦਵਤਾ ਦੇ ਨਾਲ ਭਰਪੂਰ ਹੋ, ਲੰਮਾ ਸਮਾਂ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਰਹੇ ਹੋ, ਤਾਂ ਇੱਕ ਕਿਹਾ ਜਾਂਦਾ ਹੈ ਕਿ ਅਖਾਣ ਬਣਿਆ ਹੋਇਆ ਏਕਤਾ ਵਿੱਚ ਬਲ ਹੈ। ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਜਿਹੜੀਆਂ ਸਮਾਜ ਦੇ ਅੰਦਰ ਸਿੱਖ ਜਥੇਬੰਦੀਆਂ ਨੇ, ਚਾਹੇ ਉਹ ਦੇਸ਼ ਵਿਦੇਸ਼ ਦੀ ਗੱਲ ਹੋਵੇ, ਚਾਹੇ ਪੰਜਾਬ ਦੇ ਅੰਦਰ ਹੋਣ, ਉਹਨਾਂ ਦਾ ਸਮੂਹ ਇੱਕ ਸੰਗਠਨ ਬਣਾ ਕੇ, ਪੰਥਕ ਇਕੱਤਰਤਾ ਬੁਲਾ ਕੇ, ਉਹਨਾਂ ਸਾਰਿਆਂ ਦੀ ਵਿਚਾਰ ਚਰਚਾ ਕਰਵਾ ਕੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਇੱਕ ਸੁਹਿਰਦਗੀ ਦੇ ਨਾਲ ਭਰਿਆ ਇੱਕ ਸਖਤ ਜਿਹੜਾ ਕਦਮ ਉਹ ਚੱਕਿਆ ਜਾਣਾ ਚਾਹੀਦਾ। ਤੁਹਾਡਾ ਸਵਾਲ ਮੈਂ ਕਹਾਂਗਾ ਮੁਬਾਰਕ ਹੈ। ਇਸ ਸਵਾਲ ਨੂੰ ਬਹੁਤ ਵਧੀਆ ਸਵਾਲ ਹੈ, ਔਰ ਇਸ ਚੀਜ਼ ਉੱਤੇ ਸੁਹਿਰਦਤਾ ਦੇ ਨਾਲ ਕੇਵਲ ਹਵਾਰਾ ਕਮੇਟੀ ਨਹੀਂ, ਬਲਕਿ ਇਹ ਸਵਾਲ ਮੈਨੂੰ ਲੱਗਦਾ ਹੈ ਕਿ ਹਰ ਜਥੇਬੰਦੀ ਦੇ ਸੁਹਿਰਦ ਵਿਅਕਤੀਆਂ ਤੱਕ ਪਹੁੰਚਣਾ ਚਾਹੀਦਾ ਹੈ ਤੇ ਇਹਦਾ ਕੋਈ ਨਾ ਕੋਈ ਹੱਲ ਜਿਹੜਾ ਹੈ ਸਮੁੱਚੇ ਰੂਪ ਦੇ ਵਿੱਚ ਲੱਭਣ ਦੀ ਲੋੜ ਹੈ। ਇਹ ਪੰਥ ਦੀ ਬਹੁਤ ਵੱਡੀ ਮੰਗ ਹੈ ਤੇ ਤੁਸੀਂ ਇੱਕ ਪੰਥਕ ਦਰਦ ਰੱਖਦੇ ਹੋ, ਤੁਸੀਂ ਇਹ ਸਵਾਲ ਕੀਤਾ, ਤੁਹਾਨੂੰ ਮੈਂ ਵਧਾਈ ਵੀ ਦਿੰਦਾ। ਉਹਨਾਂ ਜਥੇਬੰਦੀਆਂ ਦੇ ਨਾਲ ਰਾਬਤਾ ਕਾਇਮ ਕੀਤਾ। ਆਉਣ ਵਾਲੇ ਸਮੇਂ ਦੇ ਵਿੱਚ ਮੈਂ ਐਜ਼ ਏ ਸਿੱਖ, ਤੁਸੀਂ ਵੀ ਸਿੱਖ ਹੋ, ਮੈਂ ਤੁਹਾਡੇ ਕੋਲੋਂ ਵੀ ਆਸ ਰੱਖਦਾ ਕਿ ਤੁਸੀਂ ਇਹ ਕੋਆਰਡੀਨੇਟ ਕਰੋ ਬਾਕੀ ਸਾਰੀ ਜਥੇਬੰਦੀਆਂ ਨਾਲ। ਅਸੀਂ ਤੁਹਾਨੂੰ ਸਹਿਯੋਗ ਦੇਵਾਂਗੇ ਤੇ ਇਹ ਕਿਉਂਕਿ ਸਾਂਝਾ ਕੰਮ ਹੈ, ਸਿਰਫ ਟੀਵੀ ਚੈਨਲ ਤੱਕ ਤੁਸੀਂ ਸੀਮਿਤ ਨਹੀਂ ਹੈਗੇ, ਤੁਸੀਂ ਦਰਦ ਰੱਖਦੇ ਹੋ ਅੰਦਰ ਪੰਥ ਦਾ, ਤਾਂ ਇਸ ਕਰਕੇ ਇਸ ਤਾਲਮੇਲ ਦੇ ਵਿੱਚ ਤੁਹਾਡੀ ਭੂਮਿਕਾ ਵੀ ਜਿਹੜੀ ਹੈ ਸਾਨੂੰ ਲੋੜੀਂਦੀ ਹੈ। ਪ੍ਰੋਫੈਸਰ ਸਾਹਿਬ, ਅਖੀਰ ਦੇ ਵਿੱਚ ਇੱਕ ਹੋਰ ਸਵਾਲ ਇਹਦੇ ਨਾਲ ਜੁੜਦਾ ਕਰਨਾ ਚਾਹੁੰਦਾ ਕਿ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜਿਹੜੇ ਬੰਦੀ ਸਿੰਘ ਜੇਲ੍ਹਾਂ ਦੇ ਵਿੱਚ ਜਿਨ੍ਹਾਂ ਨੇ ਕੌਮ ਦੀ ਖਾਤਰ ਜਿਹੜਾ ਮਹਾਨ ਕੁਰਬਾਨੀਆਂ ਕੀਤੀਆਂ, ਉਹਨਾਂ ਦੀ ਕੁਰਬਾਨੀ ਨੂੰ ਸਜਦਾ ਕੀਤਾ ਜਾਂਦਾ ਹੈ, ਪਰ ਉਹਨਾਂ ਦੇ ਮਨ ਦੇ ਵਿੱਚ ਸ਼ੁਰੂ ਤੋਂ ਹੀ ਇੱਕ ਦਰਦ ਰਿਹਾ ਹੈ ਕਿ ਕੌਮ ਦੀ ਇਕੱਤਰਤਾ ਹੋਣੀ ਚਾਹੀਦੀ ਹੈ। ਤੇ ਇੱਥੇ ਇੱਕ ਵੱਡਾ ਸਵਾਲ ਜੁੜਦਾ ਹੈ ਕਿ ਜਿਹੜੇ ਬੰਦੀ ਸਿੰਘਾਂ ਦੀ ਪੈਰਵਾਈ ਕਰਦੇ ਰਹੇ ਨੇ, ਐਡਵੋਕੇਟ ਚਾਹਲ ਸਾਹਿਬ ਦੀ ਗੱਲ ਕੀਤੀ ਜਾਂਦੀ ਹੈ, ਜਾਂ ਤੁਹਾਡੇ ਨਾਲ ਪਹਿਲੇ ਦਿਨ ਤੋਂ ਇਕੱਤਰ ਹੋ ਕੇ ਬਾਪੂ ਗੁਰਚਰਨ ਸਿੰਘ ਧਰਮੀ ਪਿਤਾ ਕਿਹਾ ਜਾਂਦਾ, ਭਾਈ ਜਗਤਾਰ ਸਿੰਘ ਹਵਾਰਾ ਦੇ, ਜਾਂ ਅਕਾਲ ਜੂਥ ਦੀ ਗੱਲ ਕੀਤੀ ਜਾਂਦੀ ਹੈ, ਕਿਤੇ ਨਾ ਕਿਤੇ ਉਹਨਾਂ ਦਾ ਵੱਖ ਹੋਣ ਦਾ ਕਾਰਨ ਕੀ ਦਿਓ ਤੁਸੀਂ? ਦੇਖੋ, ਕਿਸੇ ਰੂਪ ਵਿੱਚ ਸਾਡੇ ਨਾਲ ਵੱਖ ਨਹੀਂ ਹੋਏ। ਮੇਰੇ ਚਾਹਲ ਸਾਹਿਬ ਨਾਲ ਕੱਲ ਵੀ ਗੱਲ ਹੋਈ ਸੀਗੀ, ਕਹਿੰਦੇ ਮੈਂ ਠੀਕ ਨਹੀਂ ਹੈਗਾ, ਇਸ ਕਰਕੇ ਨਹੀਂ। ਮੇਰੇ ਕੱਲ ਗੱਲ ਹੋਈ ਚਾਹਲ ਸਾਹਿਬ ਨਾਲ। ਸੋ ਹੋ ਸਕਦਾ ਹੈ ਕਿ ਦਲਸ਼ੇਰ ਸਿੰਘ ਨੇ ਵੀ ਆਉਣਾ ਸੀਗਾ, ਉਹ ਵੀ ਨਹੀਂ ਆਏ। ਹੋ ਸਕਦਾ ਕਿ ਅੱਜ ਵਰਕਿੰਗ ਡੇ ਹੈਗਾ ਤਾਂ ਕਰਕੇ ਨਹੀਂ ਆ ਸਕੇ ਹੋਣਗੇ। ਸੋ ਸਾਡਾ ਕਿਸੇ ਪ੍ਰਕਾਰ ਦਾ ਵੀ ਵਖਰੇਵਾਂ ਉਹ ਨਹੀਂ ਹੈ। ਮੇਰੇ ਕੋਲ ਜਿਹੜਾ ਪ੍ਰੈਸ ਨੋਟ, ਮੇਰਾ ਮੋਬਾਈਲ ਦੇਣਾ, ਮੇਰੇ ਕੋਲ ਜਿਹੜਾ ਪ੍ਰੈਸ ਨੋਟ ਤਿਆਰ ਕੀਤਾ ਹੈ, ਇਹਦੇ ਵਿੱਚ ਪ੍ਰੈਸ ਨੋਟ ਦੇ ਵਿੱਚ ਚਾਹਲ ਸਾਹਿਬ ਦਾ ਨਾਮ ਵੀ ਹੈ, ਦਲਸ਼ੇਰ ਸਿੰਘ ਦਾ ਨਾਮ ਵੀ ਹੈ, ਸਾਰਿਆਂ ਦੇ ਨਾਮ ਹੈਗੇ ਨੇ ਇਹਦੇ ਵਿੱਚ, ਚਰਨ ਸਿੰਘ ਦਾ ਨਾਮ, ਸਭ ਦੇ ਨਾਮ ਹੈਗੇ ਨੇ, ਸਭ ਦੇ ਨਾਮ ਨੇ। ਲੇਕਿਨ ਉਹ ਕਿਉਂ ਨਹੀਂ ਆ ਸਕੇ, ਅਸੀਂ ਇਨਕੁਆਇਰ ਕਰਾਂਗੇ ਇਹਦੇ ਬਾਅਦ। ਆਉਣ ਵਾਲੇ ਸਮੇਂ ਦੇ ਵਿੱਚ ਕੋਈ ਸੰਭਾਵਨਾ ਹੈ ਪੰਥਕ ਇਕੱਤਰਤਾ ਕੀਤੀ ਜਾਵੇ? ਦੇਖੋ, ਅਸੀਂ ਜ਼ਰੂਰ ਜਥੇਦਾਰ ਸਾਹਿਬ ਤੋਂ ਕੋਲੋਂ ਨਿਰਦੇਸ਼ ਲੈ ਕਰਕੇ ਇਸ ਪਾਸੇ ਵੀ ਕਦਮ ਜ਼ਰੂਰ ਪੁੱਟਾਂਗੇ। ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਹਵਾਰਾ ਕਮੇਟੀ ਵੱਲੋਂ ਜਿਹੜਾ ਇੱਕ ਭਾਈ ਹਵਾਰਾ ਫਰੰਟ ਬਣਾਇਆ ਗਿਆ, ਉਸ ਨੂੰ ਲੈ ਕੇ ਜਿਹੜਾ ਇੱਕ ਲਗਾਤਾਰ ਚਰਚਾ ਬਣੀ ਹੋਈ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਪੈਂਤੜਾ ਉਲੀਕਿਆ ਜਾ ਰਿਹਾ ਹੈ। ਇਹ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਕਿਸ ਤਰੀਕੇ ਦੀ ਰਣਨੀਤੀ ਬਣਦੀ ਹੈ ਤਾਂ ਜੋ ਜੇਲ੍ਹਾਂ ਵਿੱਚ ਲੰਮੇ ਸਮੇਂ ਤੋਂ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਕਰਵਾਈ ਜਾ ਸਕੇ। ਧੰਨਵਾਦ।